पिछले कई दिनों तो अकाली दल बादल की सरकार ਅਤੇ SGPC ਵੱਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹੁਣ ਅਕਾਲੀ ਆਗੂਆਂ ਅਤੇ SGPC ਮੈਂਬਰਾਂ ਵੱਲੋਂ ਖੁੱਲ੍ਹ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਕਿਵੇਂ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਾਉਣ ਵਾਲੇ ਅਕਾਲੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਕਸੂਰ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦੇਣਾ ਅਤੇ ਇਸ ਦੇ ਰੋਹ ਵਜੋਂ ਸੱਦੇ ਗਏ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਕਈ ਅਕਾਲੀ ਆਗੂਆਂ ਅਤੇ SGPC ਮੈਂਬਰਾਂ ਵੱਲੋਂ ਖੁੱਲ੍ਹ ਕੇ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਵਿਰੋਧ ਕੀਤਾ ਗਿਆ। ਇਸ ਦੀ ਤਾਜ਼ਾ ਮਿਸਾਲ ਕੱਲ੍ਹ TV84 ਨੂੰ ਇੰਟਰਵਿਊ ਦਿੰਦਿਆਂ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਰੂਪ ਵਿੱਚ ਦੇਖਣ ਨੂੰ ਮਿਲੀ, ਜਿੱਥੇ ਬਾਦਲ ਸਰਕਾਰ ਖਿਲਾਫ ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਵਿਚਲੇ ਰੋਸ ਨੂੰ ਜਗ ਜ਼ਾਹਰ ਕੀਤਾ। ਤੁਹਾਨੂੰ ਕੀ ਲੱਗਦਾ ਹੈ ਕਿ SGPC ਸਿੱਖਾਂ ਦੀ ਸੰਸਥਾ ਕਹਿਲਾਉਣ ਦੇ ਲਾਇਕ ਹੈ? ਦੇਖੋ ਜੀ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਬਣਾਈ ਤਾਂ ਬਹੁਤ ਦੂਰ ਅੰਦੇਸ਼ੀ ਸੋਚ ਨੂੰ ਸਾਹਮਣੇ ਰੱਖ ਕੇ ਸੀ। ਬਿਲਕੁਲ ਜੀ। ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਕੌੜਾ ਸਾਹਿਬ ਦੇ ਦੁਨੀਆ ਵਿੱਚ ਚਲੇ ਜਾਣ ਤੋਂ ਬਾਅਦ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੱਦ ਤੱਕ ਆਪਣੇ ਬਹੁਤ ਮਤਲਬ ਉਸ ਨਿਸ਼ਾਨੇ ਤੋਂ ਥਿਰਕੀ ਹੈ ਜਿਹੜੇ ਨਿਸ਼ਾਨੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ। ਜੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਖੇਤਰ ਵਿੱਚ ਬਹੁਤ ਕਾਰਜ ਕੀਤੇ ਨੇ, ਪਰ ਜਿਹੜੀ ਉਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲੀ ਜਿਹੜਾ ਮਨੋਰਥ ਸੀ, ਜਿਹੜੀ ਗੁਰਮਤ ਦਾ ਪ੍ਰਚਾਰ, ਮਨਮਤ ਦਾ ਪ੍ਰਹਾਰ, ਸਿੱਖੀ ਸਿਧਾਂਤ ਦੀ ਪਹਿਰੇਦਾਰੀ, ਪਰੰਪਰਾਵਾਂ ਦੀ ਰਾਖੀ, ਮਰਿਆਦਾ ਦੀ ਰਾਖੀ, ਸਿੱਖਾਂ ਦੀ ਅੱਡਰੀ ਆਜ਼ਾਦ ਹਸਤੀ ਦੀ ਗੱਲ, ਸਿੱਖਾਂ ਦੀ ਵਿਲੱਖਣਤਾ ਦੀ ਗੱਲ, ਸਿੱਖਾਂ ਦੀ ਨਿਆਰੀ ਹਸਤੀ ਦੀ ਗੱਲ, ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀ ਏਕਤਾ ਮਤਲਬ ਕਾਇਮ ਰੱਖਣ ਦੀਆਂ ਗੱਲਾਂ, ਇਹ ਗੱਲਾਂ ਸ਼੍ਰੋਮਣੀ ਕਮੇਟੀ ਕਰਨ ਵਿੱਚ ਅਸਫਲ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਬਈ ਰਾਮ ਰਹੀਮ ਦਾ ਕੇਸ ਸਾਹਮਣੇ ਆਇਆ ਸੀ, ਇਸ ਦੇ ਵਿੱਚ ਪਹਿਲਾਂ ਇਹਨਾਂ ਨੇ ਇਸ ਨੂੰ ਮਾਫ ਕਰ ਦਿੱਤਾ, ਫਿਰ ਆਪਣੇ ਇਹਨਾਂ ਨੇ ਬਿਆਨ ਵਾਪਸ ਲੈ ਲਿੱਤੇ। ਹੋਲ ਪ੍ਰੋਸੈਸ ਦੇ ਵਿੱਚ ਇਹਨਾਂ ਨੇ SGPC ਦੇ ਫੰਡਿੰਗ ਦੇ ਵਿੱਚੋਂ 90 ਲੱਖ ਰੁਪਇਆ ਇਹ ਹੋਲ ਪ੍ਰੋਸੈਸਿੰਗ ਦੇ ਵਿੱਚ ਲੱਗਾ। ਤੁਹਾਨੂੰ ਲੱਗਦਾ ਕਿ ਜਿਹੜੇ ਇਹ ਪੈਸੇ ਨੇ ਬਿਲਕੁਲ ਇਹਨਾਂ ਦੇ ਨਾਲ ਕੁਝ ਰਾਮ ਰਹੀਮ ਦੇ ਨਾਲ ਸਾਰਾ ਕੁਝ ਲੈਣਾ ਦੇਣਾ ਨਹੀਂ ਸੀ? ਦੇਖੋ, ਇਸ ਇਸ਼ੂ ਦੇ ਉੱਤੇ ਜਦੋਂ ਰਾਮ ਰਹੀਮ ਨੂੰ ਮਾਫ ਕਰਨ ਦੀ ਗੱਲ ਆਈ ਸੀ ਜੀ, ਅਸੀਂ ਉਦੋਂ ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ ਨੇ ਉਹਦਾ ਬਹੁਤ ਵਿਰੋਧ ਕੀਤਾ ਔਰ ਮੀਡੀਆ 'ਚ ਵੀ ਕਰਿਆ, ਮੀਡੀਆ ਦੇ ਅੰਦਰ ਵੀ ਕਰਿਆ, ਇਲੈਕਟ੍ਰੋਨਿਕ ਮੀਡੀਆ ਤੇ ਵੀ ਕੀਤਾ। ਤੁਸੀਂ ਸਾਰਿਆਂ ਨੇ ਉਹਦਾ ਸੁਣਿਆ, ਮਤਲਬ ਸਾਰੀ ਦੁਨੀਆ ਨੂੰ ਪਤਾ ਕਿ ਅਸੀਂ ਦੋਨਾਂ ਨੇ ਉਹਦਾ ਵਿਰੋਧ ਕੀਤਾ ਸੀ ਜੀ। ਤੇ ਅਕਾਲੀ ਦਲ ਨੇ ਮਤਲਬ ਸਾਡੇ ਖਿਲਾਫ ਵੀ ਮਤਲਬ ਕਾਰਵਾਈਆਂ ਕੀਤੀਆਂ ਔਰ ਸ਼੍ਰੋਮਣੀ ਕਮੇਟੀ ਨੇ ਖੁਦ ਜਿਹੜੀਆਂ ਸਬ ਕਮੇਟੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਸਬ ਕਮੇਟੀਆਂ ਵਿੱਚੋਂ ਵੀ ਸਾਨੂੰ ਖਾਰਜ ਕੀਤਾ ਗਿਆ ਸੀ। ਹਾਂਜੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੇ ਜਦੋਂ ਉਹ 90 ਲੱਖ ਰੁਪਏ ਦੇ ਖਰਚੇ ਦੀ ਗੱਲ ਆਈ, ਅਸੀਂ ਉਦੋਂ ਵੀ ਕਿਹਾ ਵੀ ਤੁਸੀਂ ਦੱਸੋ ਵੀ ਮਤਲਬ ਇਹ ਕਿਉਂ ਖਰਚ ਕੀਤਾ ਗਿਆ, ਇਹਦੀ ਕੀ ਜ਼ਰੂਰਤ ਸੀ ਜੀ। ਤੇ ਜਿਹੜਾ ਫੈਸਲਾ ਹੀ ਪੰਥ ਵਿਰੋਧੀ ਹੈ, ਜਿਹੜਾ ਫੈਸਲਾ ਹੀ ਗੁਰਮਤ ਵਿਰੋਧੀ ਹੈ, ਜਿਸ ਫੈਸਲੇ ਨੂੰ ਪੰਥ ਨਹੀਂ ਪ੍ਰਵਾਨ ਕਰਦਾ, ਤੇ ਉਸ ਫੈਸਲੇ ਦੇ ਪ੍ਰਚਾਰ ਪ੍ਰਸਾਰ ਲਈ ਅਸੀਂ 90 ਲੱਖ ਰੁਪਇਆ ਕਾਹਦੇ ਲਈ ਖਰਚ ਕੀਤਾ। ਔਰ ਹੋਰ ਵੀ ਬਹੁਤ ਸਾਰੇ ਮੈਂਬਰ ਸਾਹਿਬਾਨ ਸੀ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਵੀ ਇਹ ਗੱਲ ਗਲਤ ਹੈ, ਤੇ ਮੈਂ ਸਮਝਦਾ ਵੀ ਇਹਦੀ ਜ਼ਰੂਰਤ ਨਹੀਂ ਸੀ। ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੇ ਉੱਤੇ ਪੋਲੀਟੀਕਲ ਦਬਾਅ ਬਹੁਤ ਜ਼ਿਆਦਾ ਹੈ। ਓਕੇ। ਇਹ ਗੱਲ ਅਵਤਾਰ ਸਿੰਘ ਮੱਕੜ ਵੀ ਨਹੀਂ ਸੀ ਚਾਹੁੰਦੇ ਕਿ ਮਤਲਬ ਉਹਨੂੰ ਮਾਫ ਕੀਤਾ ਜਾਵੇ ਸਰਸੇ ਵਾਲੇ ਸਾਧਨ। ਅਮੀ ਵੀ ਜਿਸ ਗੱਲ ਕਹਿ ਰਹੇ ਕਿ ਮੱਕੜ ਸਾਹਿਬ ਨੇ ਅਗਲੇ ਦਿਨ ਪਤਾ ਲੱਗਾ, ਪਰ ਜਿਸ ਤਰ੍ਹਾਂ ਖਬਰਾਂ ਦੇ ਵਿੱਚ ਇਹੀ ਆਇਆ ਸੀ ਕਿ ਉਹਨਾਂ ਨੇ ਇਸ ਡਿਸੀਜਨ ਨੂੰ ਵੈਲਕਮ ਕੀਤਾ ਹੈ ਐਂਡ ਉਸ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਨਹੀਂ ਰੁਕੇ। ਉਸ ਤੋਂ ਬਾਅਦ ਵੀ ਜਿਸ ਤਰ੍ਹਾਂ 5 ਪਿਆਰੇ ਸੀਗੇ ਉਹਨਾਂ ਨੇ ਸਮਨ ਕੀਤਾ ਸੀ ਜਥੇਦਾਰਾਂ ਨੂੰ ਐਂਡ ਮੱਕੜ ਸਾਹਿਬ ਨੇ ਹੀ ਉਹਨਾਂ ਨੂੰ ਬਰਖਾਸਤ ਕੀਤਾ ਹੈ। ਈਵਨ ਦਾ 5 ਪਿਆਰਿਆਂ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸੀ, ਪਰ ਮੱਕੜ ਨੇ ਉਹਨਾਂ ਤੋਂ ਵੀ ਉੱਪਰ ਜਾਂਦੇ ਹੋਏ ਇਹਨਾਂ ਨੇ ਡਿਸੀਜਨ ਹੀ ਉਲਟਾ ਕਰ ਦਿੱਤਾ, ਉਹਨਾਂ ਨੇ ਉਹਨੂੰ ਵੀ ਬਰਖਾਸਤ ਕਰ ਦਿੱਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਬਈ ਜਿਸ ਬੰਦੇ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਹਿਣਾ, ਜੇ ਅਵਤਾਰ ਸਿੰਘ ਮੱਕੜ ਨੇ ਪ੍ਰਧਾਨ ਰਹਿਣਾ, ਤਾਂ ਉਹਨਾਂ ਨੂੰ ਰਾਜਸੀ ਦਬਾਅ ਦੇ ਤਹਿਤ ਕੰਮ ਕਰਨਾ ਹੀ ਪੈਣਾ। ਇਹ ਪਰਾਤਮਕ ਤੌਰ ਤੇ ਗੱਲ ਸੱਚੀ ਹੈ। ਜਦੋਂ ਉਹ ਸਾਡੇ ਨਾਲ ਮੀਟਿੰਗਾਂ 'ਚ ਬਹਿੰਦੇ ਨੇ ਉਦੋਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਨੇ ਜੀ ਇਹ ਗੱਲਾਂ ਗਲਤ ਹੋ ਰਹੀਆਂ ਨੇ।